ਅੱਗੇ ਗੱਲ ਕਰਦੇ ਹਾਂ ਕੁਸ਼ਤੀ ਸੰਘ ਦੀ, ਉਸ ਦੇ ਨਾਲ ਪਹਿਲਵਾਨਾਂ ਦਾ ਦੰਗਲ ਮੁੜ ਸ਼ੁਰੂ ਹੋਏ ਆ। ਹਾਂ ਬਿਲਕੁਲ ਜੀ, ਅਸਲ ਦੇ ਵਿੱਚ ਕੁਸ਼ਤੀ ਭਾਰਤੀ ਕੁਸ਼ਤੀ ਸੰਘ ਹੈ ਜਿਹੜਾ, ਕੁਸ਼ਤੀ ਮਹਾਂਸੰਘ ਹੈ ਜਿਹੜਾ, ਉਹਦੇ ਜਿਹੜੇ ਮੁਖੀ ਨੇ ਬ੍ਰਿਜ ਭੂਸ਼ਣ ਹੋਰੀ, ਉਹ 11 ਸਾਲਾਂ ਤੋਂ ਕਾਬਜ ਨੇ ਲਗਭਗ ਇਸ ਅਹੁਦੇ ਦੇ ਉੱਤੇ। ਪਰ ਪਿਛਲੇ ਦਿਨੀ ਉਹਦੇ ਉੱਤੇ ਇੱਕ ਲੜਕੀ ਪਹਿਲਵਾਨ ਦਾ ਜਬਰੀ ਬੰਦ ਕਮਰੇ 'ਚ ਹੱਥ ਫੜਨਾ, ਉਹਦੇ ਨਾਲ ਬਦਸਲੂਕੀ ਕਰਨਾ ਜੇ ਦੋਸ਼ ਲੱਗਦੇ ਨੇ, ਤੇ ਉਹਦੇ ਤੇ ਫਿਰ ਹੋਰ ਪਹਿਲਵਾਨ ਖੁੱਲ ਕੇ ਆਉਂਦੇ ਨੇ ਕਿ ਇਹਦਾ ਚਾਲ ਚੱਲਣ, ਇਹਦੀ ਸਲੀਕਾ, ਇਹਦਾ ਵਿਵਹਾਰ ਬਹੁਤ ਵਤੀਰਾ ਬਹੁਤ ਮਾੜਾ ਹੈ। ਸੋ ਉਸ ਦੇ ਖਿਲਾਫ ਇੱਕ ਰੋਸ ਧਰਨਾ ਸ਼ੁਰੂ ਹੋ ਕੇ ਪਹਿਲਵਾਨ ਬਾਹਰ ਨਿਕਲੇ ਆਉਂਦੇ ਨੇ ਤੇ ਕਹਿੰਦੇ ਜੀ ਕੋਈ ਰਾਜਨੀਤਿਕ ਦਲ ਨਾ ਆਵੇ, ਕੋਈ ਨਾ ਆਵੇ, ਅਸੀਂ ਆਪ ਇਹਦੀ ਲੜਾਈ ਲੜਾਂਗੇ। ਤੇ 18 ਜਨਵਰੀ ਨੂੰ ਧਰਨੇ ਤੇ ਬੈਠਦੇ। 20 ਜਨਵਰੀ ਨੂੰ ਸਰਕਾਰ ਉਹਨਾਂ ਨੂੰ ਮੀਟਿੰਗ ਲਈ ਸੱਦ ਲੈਂਦੀ ਹੈ ਕਿ ਆਜੋ ਤੁਹਾਡੇ ਨਾਲ ਮੀਟਿੰਗ ਕਰਦੇ ਆ, ਤੇ ਮਾਮਲਾ ਨਿਬੇੜ ਕੇ ਧਰਨਾ ਚੁਕਾ ਦਿੱਤਾ ਜਾਂਦਾ ਕਿ ਕਮੇਟੀ ਬਣ ਗਈ, 1 ਮਹੀਨੇ 'ਚ ਕਮੇਟੀ ਰਿਪੋਰਟ ਦੇ ਦੂਗੀ। ਹੁਣ 20 ਜਨਵਰੀ ਨੂੰ ਕਮੇਟੀ ਬਣਾਉਣ ਦਾ ਹੁਕਮ ਹੁੰਦਾ ਤੇ 1-2 ਦਿਨਾਂ 'ਚ ਕਮੇਟੀ ਹੋਂਦ 'ਚ ਆ ਗਈ ਤੇ 23 ਫਰਵਰੀ ਤੱਕ 1 ਮਹੀਨੇ 'ਚ ਕਹਿੰਦੇ ਰਿਪੋਰਟ ਦੇਣੀ ਸੀ। ਜਦੋਂ 23 ਅਪ੍ਰੈਲ ਵੀ ਲੰਘ ਗਈ, ਫਿਰ ਪਹਿਲਵਾਨਾਂ 'ਚ ਦੁਬਾਰਾ ਰੋਸ ਪਨਪਿਆ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਫਿਰ ਹੁਣ ਪੂਰੀ ਤਿਆਰੀ ਨਾਲ ਪੂਰੀ ਮੈਨੇਜਮੈਂਟ ਕਰਕੇ ਦੁਬਾਰਾ ਜੰਤਰ ਮੰਤਰ ਤੇ ਆਉਣਾ ਤੈਅ ਕੀਤਾ, ਜਿਹਦੇ ਵਿੱਚ ਟੀਮਾਂ ਬਣਾਈਆਂ ਕਿ ਕਿਹੜੀ ਟੀਮ ਕਾਨੂੰਨੀ ਲੜਾਈ ਲੜੂਗੀ, ਕਿਉਂਕਿ ਹੁਣ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦਾ ਬੂਹਾ ਵੀ ਖੜਕਾ ਦਿੱਤਾ, ਕਿਹੜੀ ਟੀਮ ਉੱਥੇ ਧਰਨੇ ਦੇ ਪ੍ਰਬੰਧ ਦੇਖੂਗੀ, ਕਿਹੜੀ ਟੀਮ ਮੀਡੀਆ ਨਾਲ ਡੀਲ ਕਰੂਗੀ, ਕਿਹੜੀ ਟੀਮ ਜਿਹੜੇ ਸਮਰਥਨ 'ਚ ਧਿਰਾਂ ਨੇ ਆਉਣੀਆਂ ਉਹਨਾਂ ਨਾਲ ਤਾਲਮੇਲ ਕਰੂਗੀ। ਇਸ ਲਈ ਐਕਟੀ ਕਹਿੰਦੇ ਜੀ ਸਾਰਿਆਂ ਲਈ ਦਰ ਖੁੱਲ੍ਹਾ, ਪਿਛਲੀ ਵਾਰ ਲਈ ਮਾਫੀ ਹੈ, ਚਾਹੇ ਕੋਈ ਸੰਗਠਨ ਹੈ, ਚਾਹੇ ਕੋਈ ਖਾਪ ਹੈ, ਚਾਹੇ ਕੋਈ ਜਥੇਬੰਦੀ ਹੈ, ਚਾਹੇ ਕਿਸਾਨੀ ਜਥੇਬੰਦੀਆਂ ਨੇ, ਚਾਹੇ ਕੋਈ ਹੋਰ ਧਿਰਾਂ ਨੇ, ਚਾਹੇ ਕੋਈ ਰਾਜਨੀਤਿਕ ਪਾਰਟੀ ਹੈ, ਜਿਹੜੀ ਵੀ ਸਮਰਥਨ ਚ ਆਉਣਾ ਚਾਹਵੇ ਉਹਦੇ ਲਈ ਖੁੱਲਾ ਸੱਦਾ, ਅਸੀਂ ਜੰਤਰ ਮੰਤਰ ਬੈਠੇ ਹਾਂ। ਸੋ ਇਸ ਲਈ ਉਹਨਾਂ ਨੇ ਕੁਸ਼ਤੀ ਮਹਾਂਸੰਘ ਦੇ ਮੁਖੀ ਦੇ ਖਿਲਾਫ ਮੋਰਚਾ ਖੋਲਿਆ। ਸਰਕਾਰ ਕਹਿੰਦੀ ਅਸੀਂ ਚੋਣ ਮੁਲਤਵੀ ਕਰ ਦਿੰਦੇ ਹਾਂ। ਅਸਲ ਚ ਕੁਸ਼ਤੀ ਮਹਾਂਸੰਘ ਦੀ ਚੋਣ ਖੜੀ ਹੈ ਜੀ ਸਿਰ ਤੇ, ਆਉਂਦੇ ਮਈ ਦੇ ਵਿੱਚ, 6 ਮਈ ਦੇ ਨੇੜੇ ਤੇੜੇ, ਮੇਰਾ ਖਿਆਲ 7 ਮਈ ਨੂੰ ਇਹ ਚੋਣ ਸੀ। ਸੋ ਹੁਣ ਕਹਿੰਦੇ ਅਸੀਂ ਚੋਣ ਰੋਕਤੀ ਜੀ, ਹੁਣ ਤਾਂ ਮੰਨ ਜਾਓ। ਉਹ ਕਹਿੰਦੇ ਮਸਲਾ ਚੋਣ ਦਾ ਨਹੀਂ ਹੈ, ਮਸਲਾ ਤੇ ਇਹ ਹੈ ਕਿ 11 ਸਾਲਾਂ ਤੋਂ ਇੱਕ ਬੰਦਾ ਕਾਬਜ ਹੈ, ਬੀਜੇਪੀ ਦਾ ਲੀਡਰ ਹੈ, ਤੁਹਾਡਾ ਮੈਂਬਰ ਪਾਰਲੀਮੈਂਟ ਚੱਲਿਆ ਆਉਂਦਾ ਹੈ ਲਗਾਤਾਰ, 1 ਵਾਰ 2 ਵਾਰ ਨਹੀਂ, 6 ਵਾਰ ਤੋਂ ਲਗਾਤਾਰ ਐਮਪੀ ਚੱਲਿਆ ਆਉਂਦਾ ਹੈ, ਤੇ ਉਹਦੇ ਉੱਪਰ ਕੋਈ ਸਵਾਲ ਆਵੇ ਕੋਈ ਪੁੱਛਦਾ ਹੀ ਨਹੀਂ। ਇਹਦਾ ਮਤਲਬ ਉਹਦੀ ਗੁੰਡਾਗਰਦੀ ਇੰਨੀ ਭਾਰੀ ਹੈ, ਉਹਦੀ ਬਦਮਾਸ਼ੀ ਇੰਨੀ ਭਾਰੀ ਹੈ, ਉਹਦਾ ਦਬਦਬਾ ਇੰਨਾ ਭਾਰੀ ਹੈ। ਕਾਰਨ ਲੋ ਮੈਂ ਦੱਸ ਦੇਣਾ। ਕਹਿੰਦੇ ਜੀ ਉਹ ਇਹੀ ਜਿਹੀ ਸਥਿਤੀ ਹੈ ਕਿ ਐਸਪੀ ਦੇ ਉੱਤੇ ਉਹਦੇ ਦਫ਼ਤਰ 'ਚ ਜਾ ਕੇ ਰਿਵਾਲਵਰ ਤਾਣ ਲਈ ਸੀ ਉਹਨੇ, ਇਹੋ ਜਿਹਾ ਬੰਦਾ। ਹੋਰ ਛੱਡੋ, ਕਹਿੰਦੇ ਜੀ ਰਾਜਨੀਤੀ ਇਹੀ ਜਿਹੀ ਹੈ, 6 ਵਾਰ ਐਮਪੀ ਜਿੱਤਿਆ, ਮਤਲਬ ਬੀਜੇਪੀ ਵੱਲੋਂ ਹੀ ਜਿੱਤਿਆ, 6 ਵਾਰ ਜਿੱਤਿਆ। ਪਰ ਜਿੱਤਿਆ ਕੌਣ ਹੈ? ਜਿਹੜੇ ਬੰਦਾ ਆਪ ਇੱਕ ਇੰਟਰਵਿਊ 'ਚ 2022 'ਚ ਪਿਛਲੇ ਦਿਨ ਮੰਨਿਆ ਕਿ ਹਾਂ ਮੈਂ ਕਤਲ ਵੀ ਕੀਤਾ ਹੋਇਆ, ਆਪ ਇੱਕ ਇੰਟਰਵਿਊ 'ਚ ਮੰਨਿਆ, ਟਾਡਾ ਤਹਿਤ ਅੰਦਰ ਰਿਹਾ ਆ, ਜੇਲ੍ਹ ਕੱਟਿਆ ਹੋਇਆ। ਉਹ ਬੰਦਾ ਜਿਹੜਾ ਆਪ 2022 ਦੀਆਂ ਜਿਹੜੀਆਂ ਚੋਣਾਂ ਲੰਘ ਕੇ ਹਟੀਆਂ ਨੇ, ਉਹਦੇ ਵਿੱਚੋਂ ਬਕਾਇਦਾ ਇੱਕ ਇੰਟਰਵਿਊ 'ਚ ਆਪ ਗੱਲ ਕਬੂਲ ਕਰਦਾ ਕਿ ਹਾਂ ਕੋਲੇ ਦੀ ਖਾਨ ਸੀ, ਅਸੀਂ 3 ਮਿੱਤਰਾਂ ਲਈ ਸੀ, ਸਾਡੇ 'ਚ ਬਹਿਸ ਹੋ ਗਈ, ਲੜਾਈ ਹੋ ਗਈ, ਉਹਨੇ ਮੇਰੇ ਮਿੱਤਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਫਿਰ ਜਿਹੜੀ ਕੋਈ ਪਿੱਠ 'ਚ ਗੋਲੀ ਮਾਰੀ ਉਹ ਮੈਂ ਮਾਰੀ ਸੀ, ਵੈਸੇ ਮੈਂ ਬਰੀ ਹੋ ਗਿਆ ਕਹਿੰਦਾ ਇਸ ਮਾਮਲੇ 'ਚ। ਸੋ ਇਸ ਲਈ 50 ਤੋਂ ਵੱਧ ਉਹਦੇ ਸਕੂਲ ਕਾਲਜ, ਤਕੜਾ ਕਾਰੋਬਾਰ ਚੱਲਦਾ। ਪਾਰਟੀ ਲਾਈਨ ਤੋਂ ਹਟ ਕੇ ਪਾਰਟੀ ਲੀਡਰਾਂ ਨੂੰ, ਸੰਘ ਦੇ ਲੀਡਰਾਂ ਨੂੰ, ਕਿਸੇ ਨੂੰ ਕੁਝ ਬੋਲ ਲਵੇ ਕੋਈ ਕੁਸਕਦਾ ਨਹੀਂ, ਕੋਈ ਉਹਨੂੰ ਸਵਾਲ ਨਹੀਂ ਕਰਦਾ। ਸੋ ਇਸ ਲਈ ਅਜਿਹਾ ਬੰਦਾ ਜਿਹੜਾ 1991 ਤੋਂ ਲੈ ਕੇ ਬੀਜੇਪੀ ਦੀ ਟਿਕਟ ਤੇ ਜਿੱਤ ਵੀ ਰਿਹਾ ਹੈ, 1991 ਤੋਂ ਲੈ ਕੇ ਮਤਲਬ ਕਿ ਉਹਨੇ ਟਾਡਾ ਤਹਿਤ ਤਿਹਾੜ ਜੇਲ੍ਹ 'ਚ ਸਜ਼ਾ ਵੀ ਕੱਟੀ ਹੈ, ਜਿਹੜਾ ਆਪ ਮੰਨਦਾ ਕਿ ਮੈਂ ਕਤਲ ਵੀ ਕੀਤਾ ਹੈ ਨਾ, ਤੇ ਉਹ ਬੰਦਾ ਜਿਹੜਾ ਹੁਣ ਉਹਦੇ ਤੇ ਸ਼ੋਸ਼ਣ ਦੇ ਦੋਸ਼ ਲੱਗਣ ਤੇ ਉਹਨੂੰ ਸੰਘ ਹਟਾਉਣ ਦੀ ਹਿੰਮਤ ਨਹੀਂ ਕਰਦਾ। ਉਵੇਂ ਹੀ ਹੈ ਜਿਵੇਂ ਲਖੀਮਪੁਰ ਖੀਰੀ ਵਾਲੇ ਮੁੰਡੇ ਦਾ ਸਾਰਾ ਕੁਝ ਮੰਤਰੀ ਦੇ ਮੁੰਡੇ ਦਾ ਸਾਹਮਣੇ ਆ ਗਿਆ, ਪਰ ਉਹਦੇ ਬਾਵਜੂਦ ਉਹਨੂੰ ਮੰਤਰੀ ਉਹਦੇ ਤੋਂ ਨਹੀਂ ਹਟਾਇਆ। ਇਹ ਉਵੇਂ ਹੀ ਹੈ, ਸਿੰਦਰ ਜੈਨ ਨੂੰ 9-9 ਮਹੀਨੇ ਰੱਖਿਆ ਕਾਂਗਰਸ, ਮਤਲਬ ਆਮ ਆਦਮੀ ਪਾਰਟੀ ਨੇ ਮੰਤਰੀ ਆਪਣਾ, ਉਹ ਜੇਲ੍ਹ 'ਚ ਹੀ ਮੰਤਰਾਲਾ ਚਲਾਈ ਗਿਆ। ਇਸ ਲਈ ਅਜਿਹੇ ਬੰਦਿਆਂ ਨੂੰ ਕਿਉਂ ਪਾਰਟੀਆਂ ਪਾਲ ਕੇ ਰੱਖਦੀਆਂ, ਕਿਉਂ ਬਚਾਉਣਾ ਚਾਹੁੰਦੇ? ਜੇਕਰ ਦੇਸ਼ ਦੇ ਉਹ ਪਹਿਲਵਾਨ ਜਿਨ੍ਹਾਂ ਨੇ ਦੇਸ਼ ਲਈ ਮੈਡਲ ਜਿੱਤੇ, ਨਾਮ ਕਮਾਇਆ, ਦੇਸ਼ ਦਾ ਝੰਡਾ ਉੱਚਾ ਕੀਤਾ, ਉਹਨਾਂ ਦੀ ਸੁਣਵਾਈ ਵੀ ਨਹੀਂ ਹੋ ਰਹੀ, ਫਿਰ ਆਮ ਨਾਗਰਿਕ ਦੀ ਸੁਣਵਾਈ ਕਿਵੇਂ ਹੋਊਗੀ? ਹੁਣ ਕਹਿੰਦੇ ਜੀ ਇਹ ਕੋਸ਼ਿਸ਼ਾਂ ਹੋ ਰਹੀਆਂ ਕਿ ਬ੍ਰਿਜ ਭੂਸ਼ਣ ਜੇ ਹਟਦਾ ਤਾਂ ਦੁਬਾਰਾ ਜਿਹੜੀ ਚੋਣ ਹੋਵੇ ਉਹਦੇ ਵਿੱਚ ਉਹਦਾ ਮੁੰਡਾ ਬਣ ਜਾਵੇ ਪ੍ਰਧਾਨ। ਲਓ ਜੀ, ਹੁਣ ਇਹ ਕੋਸ਼ਿਸ਼ਾਂ ਨੇ। ਸੋ ਇਸ ਲਈ ਉਹਦੇ ਖਿਲਾਫ ਹੁਣ ਬਕਾਇਦਾ ਦੰਗਲ ਸ਼ੁਰੂ ਕਰ ਦਿੱਤਾ ਹੈ ਪਹਿਲਵਾਨਾਂ ਨੇ। ਉਹ ਕਹਿੰਦੇ ਕੋਰਟ ਵੀ ਚਲੇ ਗਏ ਆ ਅਸੀਂ, ਤੇ ਅਸੀਂ ਮੀਡੀਆ ਨਾਲ ਵੀ ਤਾਲਮੇਲ ਕਰ ਲਿਆ, ਅਸੀਂ ਸਾਰਿਆਂ ਲਈ ਬੂਹਾ ਵੀ ਖੋਲਤਾ, ਅਸੀਂ ਧਰਨਾ ਵੀ ਲਾ ਲਿਆ। ਸੋ ਹੁਣ ਉਸ ਸਮੇਂ ਤੱਕ ਨਹੀਂ ਹਟਦੇ ਜਦੋਂ ਤੱਕ ਫੈਸਲਾ ਲੜਾਈ ਸਿਰੇ ਨਹੀਂ ਲੱਗਦੀ। ਸੋ ਹੁਣ ਦੇਖਦੇ ਹਾਂ ਜੀ ਇਹ ਦੰਗਲ ਕਿੱਥੇ ਜਾ ਕੇ ਮੁੱਕਦਾ। ਲੱਗਦਾ ਤਾਂ ਇਸ ਤਰ੍ਹਾਂ ਇਹਨਾਂ ਨੇ ਤੜੀ ਮਾਰ ਹੀ ਸ਼ਾਮਲ ਕੀਤੇ ਹੋਏ ਆ ਸਾਰੇ।